पंजाबी रेडियो यूएसए सुन रहे सारे ही ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 22 ਸਤੰਬਰ ਦਿਨ ਵੀਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ ਯੂਐਸਏ ਦੇ ਕਿਸੇ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਫਸਟ ਲੇਡੀ ਮਿਸ਼ੇਲ ਓਬਾਮਾ ਦੇ ਪਾਸਪੋਰਟ ਦੀ ਸਕੈਨ ਕਾਪੀ ਇੰਟਰਨੈਟ ਤੇ ਹੋਈ ਲੀਕ। ਕੈਲੀਫੋਰਨੀਆ 'ਚ ਲੱਗੀ ਅੱਗ ਅਤੇ ਇਸ ਦੇ ਕਾਰਨ 1000 ਫਾਇਰ ਫਾਈਟਰ ਇਸ ਨੂੰ ਬੁਝਾਉਣ ਦੇ ਵਿੱਚ ਜੁਟੇ, ਪਰ ਇੱਕ ਫਾਇਰ ਫਾਈਟਰ ਦੀ ਮੌਤ। ਅਮਰੀਕਨ 에ਅਰਲਾਈਨਸ ਦੇ ਇੱਕ ਯਾਤਰੀ ਨੇ ਕਾਕਪਿਟ ਦਾ ਦਰਵਾਜ਼ਾ ਤੋੜ ਕੇ ਫਲਾਈਟ ਨੂੰ ਡਾਇਵਰਟ ਕਰਵਾ ਲਿਆ। ਨਾਰਥ ਕੈਰੋਲਾਈਨਾ ਦੇ ਵਿੱਚ ਪੁਲਿਸ ਨੇ ਕਿਹਾ ਕਿ ਉਹ ਸ਼ੂਟਿੰਗ ਦੀ ਵੀਡੀਓ ਪਬਲਿਕ ਨਹੀਂ ਕਰੇਗੀ। ਪੈਂਸਿਲਵੇਨੀਆ ਦੇ ਵਿੱਚ ਇੱਕ ਅੰਮ੍ਰਿਤਧਾਰੀ ਸਿੰਘ ਨੇ ਪੁਲਿਸ ਦੇ ਉੱਤੇ ਨਸਲ ਭੇਦੀ ਰਵੱਈਆ ਅਪਣਾਉਣ ਦਾ ਆਰੋਪ ਲਾਇਆ। ਹੁਣ ਖਬਰਾਂ ਵਿਸਤਾਰ ਦੇ ਨਾਲ। ਈਮੇਲ ਲੀਕ ਦਾ ਮੁੱਦਾ, ਜੋ ਕਿ ਇਸ ਤੋਂ ਪਹਿਲਾਂ ਡੈਮੋਕ੍ਰੈਟਿਕ ਪਾਰਟੀ ਦਾ ਕਾਫੀ ਸਿਰਦਰਦ ਬਣਿਆ ਹੋਇਆ ਸੀ, ਹੁਣ ਵਾਈਟ ਹਾਊਸ ਦੇ ਇੱਕ ਕੰਟਰੈਕਟਰ ਦੀ ਈਮੇਲ ਲੀਕ ਹੋਣ ਤੋਂ ਬਾਅਦ ਉਸ ਦੇ ਵਿੱਚ ਇਹ ਲੱਗ ਰਿਹਾ ਹੈ ਕਿ ਫਸਟ ਲੇਡੀ ਮਿਸ਼ੇਲ ਓਬਾਮਾ ਦੀ ਪਾਸਪੋਰਟ ਦੀ ਸਕੈਨ ਕਾਪੀ ਲੀਕ ਹੋਈ ਹੈ। ਇਹ ਈਮੇਲਜ਼ ਇਆਨ ਮੈਲੂਲ ਦੇ ਅਕਾਊਂਟ ਤੋਂ ਲੀਕ ਹੋਈਆਂ, ਜੋ ਕਿ ਵਾਈਟ ਹਾਊਸ ਦੇ ਵਿੱਚ ਇੱਕ ਕੰਟਰੈਕਟਰ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਸੀ। ਇੱਕ ਸੀਨੀਅਰ ਯੂਐਸ ਇੰਟੈਲੀਜੈਂਸ ਆਫੀਸ਼ੀਅਲ ਨੇ ਇਸ ਨੂੰ ਯੂਐਸ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਦਾ ਸਭ ਤੋਂ ਖਤਰਨਾਕ ਸਿਕਿਉਰਿਟੀ ਥ੍ਰੈਟ ਮੰਨਿਆ ਹੈ, ਜਿਸ ਦੇ ਵਿੱਚ ਸਿੱਧੇ ਅਮਰੀਕਾ ਦੇ ਰਾਸ਼ਟਰਪਤੀ ਦੇ ਆਫਿਸ ਨਾਲ ਜੁੜੇ ਮਾਮਲੇ ਦੇ ਵਿੱਚ ਹੈਕਿੰਗ ਦੀ ਘਟਨਾ ਸਾਹਮਣੇ ਆਈ ਹੈ। ਇਹ ਜੋ ਈਮੇਲਜ਼ ਲੀਕ ਹੋਈਆਂ ਹਨ, ਇਹਨਾਂ ਦੇ ਵਿੱਚ ਜੋ ਜਾਣਕਾਰੀ ਪਬਲਿਕ ਹੋਈ ਹੈ, ਇਸ ਦੇ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਫਸਟ ਲੇਡੀ ਦੇ ਕਿਊਬਾ ਦੇ ਟ੍ਰਿਪ ਦੇ ਦੌਰਾਨ ਜੋ ਸੀਕ੍ਰੇਟ ਸਰਵਿਸ ਦੇ ਮੈਂਬਰ, ਜੋ ਵਾਈਟ ਹਾਊਸ ਦੇ ਮਿਲਟਰੀ ਆਫਿਸ ਦੇ ਸਟਾਫ ਵਾਲੇ ਅਤੇ ਹੋਰ ਮੈਨੇਜਮੈਂਟ ਵਾਲੇ ਉਹਨਾਂ ਦੇ ਨਾਲ ਗਏ ਸਨ, ਉਹਨਾਂ ਦੀ ਸਾਰੀ ਜਾਣਕਾਰੀ ਪਬਲਿਕ ਕੀਤੀ ਗਈ ਹੈ। ਇਸ ਦੇ ਨਾਲ ਵਾਈਟ ਹਾਊਸ ਦਾ ਇੱਕ ਟਰੈਵਲ ਮੈਨੂਅਲ, ਜਿਸ ਦੇ ਵਿੱਚ ਕਿ ਆਈਟੀ ਦੀਆਂ ਸਿਕਿਉਰਿਟੀ ਗਾਈਡਲਾਈਨਸ ਹਨ, ਇੱਥੋਂ ਤੱਕ ਕਿ ਉਪ ਰਾਸ਼ਟਰਪਤੀ ਜੋ ਬਾਈਡਨ ਦੀਆਂ ਯੂਐਸ ਟ੍ਰਿਪਸ ਦੇ ਰੂਟਸ ਵੀ ਇਸ ਦੇ ਵਿੱਚ ਸਾਹਮਣੇ ਆਏ ਹਨ। ਇੱਥੋਂ ਤੱਕ ਕਿ ਕਲੀਵਲੈਂਡ ਦੇ ਵਿੱਚ ਜਿਹੜੇ ਉਹ ਹੋਟਲ ਦੇ ਵਿੱਚ ਠਹਿਰੇ ਸਨ ਅਤੇ ਕਿਹੜੇ ਹੋਟਲ ਦੇ ਕੋਰੀਡੋਰ ਦੇ ਵਿੱਚੋਂ ਉਹਨਾਂ ਨੇ ਲੰਘਣਾ ਸੀ, ਉਹ ਸਾਰਾ ਰਾਊਟ ਇਹਨਾਂ ਈਮੇਲ ਦੇ ਜ਼ਰੀਏ ਲੀਕ ਹੋ ਗਿਆ। ਮਿਸ਼ੇਲ ਓਬਾਮਾ ਦੀਆਂ ਸਕੈਜੂਲਜ਼ ਮੀਟਿੰਗ ਅਤੇ ਮੂਵਮੈਂਟਸ ਇਸ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ। ਵਾਈਟ ਹਾਊਸ ਦੇ ਸਟਾਫ ਦੇ ਸੋਸ਼ਲ ਸਿਕਿਉਰਿਟੀ ਨੰਬਰ, ਡੇਟ ਆਫ ਬਰਥ ਅਤੇ ਨਾਮ, ਇਸ ਦੇ ਨਾਲ ਹਿਲਰੀ ਕਲਿੰਟਨ ਅਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਵਾਈਟ ਹਾਊਸ ਦੇ ਟ੍ਰਿਪ ਦੀ ਸਾਰੀ ਜਾਣਕਾਰੀ ਅਤੇ ਉਪ ਰਾਸ਼ਟਰਪਤੀ ਦੇ ਗੈਸਟ ਜੋ ਕਿ ਈਵੈਂਟ ਦੇ ਉੱਤੇ ਪਹੁੰਚੇ ਸਨ, ਉਹਨਾਂ ਦੇ ਸੋਸ਼ਲ ਸਿਕਿਉਰਿਟੀ ਨੰਬਰ, ਡੇਟ ਆਫ ਬਰਥ, ਨਾਮ, ਜੋ ਕਿ ਸੀਕ੍ਰੇਟ ਸਰਵਿਸ ਨੇ ਕਲੀਅਰ ਕਰਨੇ ਸਨ, ਇਹ ਸਾਰੀ ਜਾਣਕਾਰੀ ਇਹਨਾਂ ਈਮੇਲਸ ਦੇ ਵਿੱਚ ਲੀਕ ਹੋ ਗਈ। ਵਾਈਟ ਹਾਊਸ ਦੇ ਕੰਟਰੈਕਟਰ ਦੀ ਇਹ ਈਮੇਲ ਡੀਸੀ ਲੀਕਸ ਵੱਲੋਂ ਪਬਲਿਕ ਕੀਤੀ ਗਈ, ਜਿਨ੍ਹਾਂ ਨੇ ਕਿ ਸਾਬਕਾ ਸੈਕਟਰੀ ਆਫ ਸਟੇਟ ਕੋਲਿਨ ਪਾਵਲ ਦੀਆਂ ਈਮੇਲਸ ਵੀ ਪਬਲਿਕ ਕੀਤੀਆਂ ਸਨ। ਯੂਐਸ ਆਫੀਸ਼ੀਅਲਜ਼ ਡੀਸੀ ਲੀਕਸ ਦਾ ਸਬੰਧ ਰਸ਼ੀਅਨ ਇੰਟੈਲੀਜੈਂਸ ਸਰਵਿਸ ਦੇ ਨਾਲ ਮੰਨ ਰਹੇ ਹਨ। ਇੱਕ ਈਮੇਲ ਜੋ ਕਿ ਪਬਲਿਕ ਕੀਤੀ ਗਈ ਹੈ, ਉਸ ਦੇ ਵਿੱਚ 24 ਸਕੈਨਡ ਪਾਸਪੋਰਟ ਦੀਆਂ ਕਾਪੀ ਵੀ ਹਨ, ਜਿਨ੍ਹਾਂ ਦੇ ਵਿੱਚ ਮਿਸ਼ੇਲ ਓਬਾਮਾ ਦੇ ਪਾਸਪੋਰਟ ਦੀ ਕਾਪੀ ਵੀ ਸਾਹਮਣੇ ਆਈ ਹੈ। ਵਾਈਟ ਹਾਊਸ ਦੇ ਕੰਟਰੈਕਟਰ ਨੂੰ ਜ਼ਿਆਦਾਤਰ ਇੱਕ ਐਸੋਸੀਏਟ ਈਮੇਲ ਅਕਾਊਂਟ ਦਿੱਤਾ ਜਾਂਦਾ ਹੈ, ਜੋ ਕਿ ਵਾਈਟ ਹਾਊਸ ਦੀ ਡੋਮੇਨ who.eop.gov ਦੇ ਨਾਮ ਤੋਂ ਹੁੰਦਾ ਹੈ, ਪਰ ਇਸ ਡੋਮੇਨ ਨੂੰ ਐਕਸੈਸ ਕਰਨ ਦੇ ਲਈ ਸਟਾਫ ਮੈਂਬਰਸ ਨੂੰ ਬਿਲਕੁਲ ਸਿਕਿਉਰ ਸਮਾਰਟਫੋਨ ਚਾਹੀਦਾ ਹੁੰਦਾ ਹੈ। ਪਰ ਕਈ ਵਾਰ ਇਹ ਕੰਟਰੈਕਟਰ ਆਪਣੇ ਪਰਸਨਲ ਈਮੇਲ ਅਕਾਊਂਟ ਕੰਮ ਦੇ ਤੌਰ ਦੇ ਉੱਤੇ ਵਰਤ ਲੈਂਦੇ ਹਨ। ਇਸ ਕੇਸ ਦੇ ਵਿੱਚ ਵੀ ਇਹੀ ਗੜਬੜੀ ਸਾਹਮਣੇ ਆਈ ਹੈ, ਜਦੋਂ ਕਿਸੇ ਕੰਟਰੈਕਟਰ ਨੇ ਆਪਣੇ ਜੀਮੇਲ ਵਾਲੇ ਅਕਾਊਂਟ ਨੂੰ ਇਨ੍ਹਾਂ ਆਫੀਸ਼ੀਅਲ ਕੰਮਾਂ ਦੇ ਲਈ ਵਰਤ ਲਿਆ। ਇਹਨਾਂ ਦੇ ਵਿੱਚ ਉਪ ਰਾਸ਼ਟਰਪਤੀ, ਰਾਸ਼ਟਰਪਤੀ ਅਤੇ ਫਸਟ ਲੇਡੀ ਸਮੇਤ ਸੀਕ੍ਰੇਟ ਸਰਵਿਸ ਦੇ ਆਫੀਸ਼ੀਅਲ ਦੀ ਵੀ ਕਈ ਜਾਣਕਾਰੀ ਲੀਕ ਕੀਤੀ ਗਈ ਹੈ। ਸੋ ਇਸ ਨੂੰ CIA, ਸੀਕ੍ਰੇਟ ਸਰਵਿਸ ਸਾਰੇ ਹੀ ਪੂਰੀ ਗੰਭੀਰਤਾ ਦੇ ਨਾਲ ਲੈ ਰਹੇ ਹਨ।
ਕੈਲੀਫੋਰਨੀਆ ਦੇ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੇ ਲਈ ਕਈ ਫਾਇਰ ਫਾਈਟਰਸ ਲਗਾਤਾਰ ਲੱਗੇ ਹੋਏ ਹਨ। ਇਸ ਅੱਗ ਨੂੰ ਬੁਝਾਉਂਦੇ ਹੋਏ ਜੋ ਆਪਰੇਸ਼ਨ ਚੱਲ ਰਿਹਾ ਸੀ, ਇਸ ਦੇ ਵਿੱਚ ਇੱਕ ਫਾਇਰ ਫਾਈਟਰ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਇੱਕ ਵਾਟਰ ਟਰੱਕ ਜਦੋਂ ਫਾਇਰ ਫਾਈਟਰ ਲੈ ਕੇ ਆ ਰਿਹਾ ਸੀ, ਉਹ ਹਾਈਵੇ ਦੇ ਉੱਤੇ ਪਲਟ ਗਿਆ ਅਤੇ ਇਸ ਹਾਦਸੇ ਦੇ ਵਿੱਚ ਉਸ ਦੀ ਮੌਤ ਹੋਈ। ਰਿਆਨ ਔਜ਼ਲਰ ਨਾਮ ਦਾ ਇਹ ਫਾਇਰ ਫਾਈਟਰ ਇਸ ਦੇ ਵਿੱਚ ਮਾਰਿਆ ਗਿਆ ਅਤੇ ਐਡਮ ਪ੍ਰਾਈਸ ਨੂੰ ਗੰਭੀਰ ਸੱਟਾਂ ਵੱਜੀਆਂ ਹਨ। ਇਸ ਹਾਦਸੇ ਦੇ ਵਿੱਚ ਹੋਰ ਕੋਈ ਜ਼ਖਮੀ ਹੋਣ ਦੀ ਖਬਰ ਨਹੀਂ ਆਈ ਹੈ। ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ ਨੇ ਇਸ ਮੌਕੇ ਦੇ ਉੱਤੇ ਸ਼ੋਕ ਪ੍ਰਗਟ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਔਜ਼ਲਰ ਨੇ ਆਪਣੀ ਪੂਰੀ ਜ਼ਿੰਦਗੀ ਲੋਕਾਂ ਨੂੰ ਬਚਾਉਣ ਦੇ ਵਿੱਚ ਲਾ ਦਿੱਤੀ ਅਤੇ ਇੱਕ ਫਾਇਰ ਫਾਈਟਰ ਦਾ ਹਮੇਸ਼ਾ ਇਹੀ ਕੰਮ ਰਹਿੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਰਿਸਕ ਤੇ ਲੈ ਕੇ ਦੂਸਰਿਆਂ ਦੀ ਜਾਨ ਬਚਾਉਂਦਾ ਹੈ। ਉਹਨਾਂ ਨੇ ਕਿਹਾ ਕਿ ਇਹ ਹਾਦਸਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਫਾਇਰ ਫਾਈਟਰਸ ਕਿਸ ਤਰ੍ਹਾਂ ਖਤਰਿਆਂ ਦੇ ਨਾਲ ਖੇਡ ਕੇ ਹਰ ਦਿਨ ਸਾਡੀ ਹਿਫਾਜ਼ਤ ਕਰਦੇ ਹਨ। ਕੈਲੀਫੋਰਨੀਆ ਹਾਈਵੇ ਪੈਟਰੋਲ ਇਸ ਹਾਦਸੇ ਦੀ ਜਾਂਚ ਦੇ ਵਿੱਚ ਲੱਗਿਆ ਹੋਇਆ ਹੈ। ਵੈਂਚੂਰਾ ਕਾਉਂਟੀ ਦੇ ਵਿੱਚ ਲੱਗੀ ਇਸ ਅੱਗ ਨੂੰ ਬੁਝਾਉਣ ਦੇ ਲਈ ਲਗਭਗ 1000 ਫਾਇਰ ਫਾਈਟਰਸ ਲੱਗੇ ਹੋਏ ਹਨ ਅਤੇ ਇਸ ਕਾਉਂਟੀ ਦੇ ਵਿੱਚ 400 ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੀ ਹਦਾਇਤ ਦਿੱਤੀ ਗਈ ਸੀ। ਅਮਰੀਕਨ 에ਅਰਲਾਈਨਸ ਦੇ ਵਿੱਚ ਇੱਕ ਪੈਸੇਂਜਰ ਨੇ ਕਾਕਪਿਟ ਦਾ ਦਰਵਾਜ਼ਾ ਤੋੜ ਕੇ ਉਸ ਨੂੰ ਡਾਇਵਰਟ ਕਰਵਾ ਲਿਆ। ਜੈਰੀ ਨੋਐਨ ਨਾਮ ਦੇ ਇਸ 24 ਸਾਲ ਦੇ ਵਿਅਕਤੀ ਨੂੰ ਟੈਰਰਿਸਟ ਥ੍ਰੈਟ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕਨ 에ਅਰਲਾਈਨਸ ਦੀ ਫਲਾਈਟ ਨੰਬਰ 2542 ਜੋ ਕਿ ਓਨਟਾਰੀਓ ਤੋਂ ਡੈਲਸ ਜਾ ਰਹੀ ਸੀ, ਉਦੋਂ ਜੈਰੀ ਨੋਐਨ ਕਾਕਪਿਟ ਦੇ ਦਰਵਾਜ਼ੇ ਦੇ ਉੱਤੇ ਆ ਕੇ ਖੜਕਾਉਣ ਲੱਗ ਗਿਆ। ਫਲਾਈਟ ਅਟੈਂਡੈਂਟਸ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਉਹਨਾਂ ਦੇ ਕਾਬੂ ਦੇ ਵਿੱਚ ਨਹੀਂ ਆ ਰਿਹਾ ਸੀ। ਬਾਅਦ ਦੇ ਵਿੱਚ ਕੁਝ ਸਹਿ ਯਾਤਰੀਆਂ ਨੇ ਉਸ ਨੂੰ ਕਾਬੂ ਕਰ ਲਿਆ ਪਰ ਇਸ ਪੂਰੀ ਘਟਨਾ ਦੇ ਦੌਰਾਨ ਪਲੇਨ ਨੂੰ ਡਾਇਵਰਟ ਕਰਕੇ ਡੈਲਸ ਦੀ ਬਜਾਏ ਲੋਬੋਕ ਕਾਉਂਟੀ ਦੇ ਵਿੱਚ ਉਤਾਰਿਆ ਗਿਆ ਅਤੇ ਉੱਥੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਬਾਅਦ ਦੇ ਵਿੱਚ 에ਅਰਲਾਈਨ ਆਫੀਸ਼ੀਅਲਸ ਨੇ ਦੱਸਿਆ ਕਿ ਬਾਕੀ 142 ਯਾਤਰੀਆਂ ਨੂੰ ਦੂਸਰੀ ਫਲਾਈਟ ਥਰੂ ਡੈਲਸ ਟੈਕਸਸ ਵਿੱਚ ਲਿਜਾਇਆ ਗਿਆ ਹੈ। ਜੈਰੀ ਨੋਐਨ ਨਾਮ ਦਾ ਇਹ ਵਿਅਕਤੀ ਸੈਨ ਹੋਜ਼ੇ ਦਾ ਰਹਿਣ ਵਾਲਾ ਹੈ। ਨਾਰਥ ਕੈਰੋਲਾਈਨਾ ਦੇ ਸ਼ਹਿਰ ਸ਼ਾਰਲਟ ਦੇ ਵਿੱਚ ਭੜਕੀ ਹਿੰਸਾ ਤੋਂ ਬਾਅਦ ਕਾਫੀ ਜ਼ਿਆਦਾ ਨੁਕਸਾਨ ਉੱਥੇ ਹੋ ਰਿਹਾ ਹੈ। ਪ੍ਰੋਟੈਸਟ ਦੇ ਦੌਰਾਨ ਓਮਨੀ ਹੋਟਲ ਦੇ ਸਾਹਮਣੇ ਇੱਕ ਅਫਰੀਕਨ ਅਮਰੀਕਨ ਵਿਅਕਤੀ ਜੋ ਕਿ ਪੁਲਿਸ ਦੁਆਰਾ ਮਾਰਿਆ ਗਿਆ ਸੀ। ਇਸ ਮਾਮਲੇ ਦੇ ਵਿੱਚ ਸਕਾਟ ਦੀ ਫੈਮਿਲੀ ਕਹਿ ਰਹੀ ਹੈ ਕਿ ਵੀਡੀਓ ਦੇ ਵਿੱਚ ਕੁਝ ਵੀ ਇਹ ਸਾਫ਼ ਨਹੀਂ ਹੋ ਰਿਹਾ ਕਿ ਉਸਨੇ ਆਪਣੇ ਹੱਥਾਂ ਦੇ ਵਿੱਚ ਕੋਈ ਹਥਿਆਰ ਫੜਿਆ ਸੀ ਅਤੇ ਇਸ ਕਰਕੇ ਪੁਲਿਸ ਨੇ ਉਸ ਦੇ ਉੱਤੇ ਗੋਲੀ ਚਲਾਈ ਅਤੇ ਉਸ ਦੀ ਫੈਮਿਲੀ ਇਹ ਮੰਗ ਕਰ ਰਹੀ ਹੈ ਕਿ ਇਸ ਵੀਡੀਓ ਨੂੰ ਫੌਰਨ ਪਬਲਿਕ ਕਰ ਦਿੱਤਾ ਜਾਵੇ ਅਤੇ ਬਾਅਦ ਦੇ ਵਿੱਚ ਪਬਲਿਕ ਇਹ ਡਿਸਾਈਡ ਕਰੇ ਕਿ ਵਾਕਈ ਸਕਾਟ ਦੇ ਕੋਲ ਕੋਈ ਹਥਿਆਰ ਸੀ ਜਾਂ ਫਿਰ ਨਹੀਂ। ਸਕਾਟ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਗੋਲੀ ਲੱਗੀ ਤਾਂ ਉਸ ਵਕਤ ਉਹ ਆਰਾਮ ਦੇ ਨਾਲ ਪਿੱਛੇ ਨੂੰ ਮੁੜ ਰਿਹਾ ਸੀ ਅਤੇ ਉਸਦੇ ਹੱਥ ਸਾਈਡ ਦੇ ਵਿੱਚ ਸਨ। ਪਰ ਇਸ ਮਾਮਲੇ ਦੇ ਉੱਤੇ ਪੁਲਿਸ ਚੀਫ ਦਾ ਕਹਿਣਾ ਹੈ ਕਿ ਉਸ ਵੀਡੀਓ ਨੂੰ ਪਬਲਿਕ ਨਹੀਂ ਕਰੇਗੀ। ਪੁਲਿਸ ਦਾ ਕਹਿਣਾ ਹੈ ਕਿ ਭਾਵੇਂ ਵੀਡੀਓ ਦੇ ਵਿੱਚ ਇਹ ਸਾਫ਼ ਨਹੀਂ ਹੋ ਰਿਹਾ ਕਿ ਸਕਾਟ ਦੇ ਹੱਥ ਦੇ ਵਿੱਚ ਕੁਝ ਸੀ ਜਾਂ ਫਿਰ ਨਹੀਂ, ਪਰ ਉੱਥੇ ਮੌਜੂਦ ਗਵਾਹ ਉਹ ਦੱਸਦੇ ਹਨ ਕਿ ਸਕਾਟ ਇੱਕ ਥ੍ਰੈਟ ਬਣ ਕੇ ਪੁਲਿਸ ਦੇ ਵੱਲ ਵੱਧ ਰਿਹਾ ਸੀ। ਉਹਨਾਂ ਨੇ ਕਿਹਾ ਕਿ ਜਦੋਂ ਪੁਲਿਸ ਉਸ ਦੇ ਕੋਲ ਪਹੁੰਚੀ ਤਾਂ ਉਸ ਸਮੇਂ ਆਪਣੀ ਕਾਰ ਦੇ ਵਿੱਚ ਬੈਠਾ ਹੋਇਆ ਸੀ ਅਤੇ ਜਦੋਂ ਉਹ ਬਾਹਰ ਨਿਕਲਿਆ ਤਾਂ ਪੁਲਿਸ ਅਫਸਰ ਨੇ ਉਸ ਨੂੰ ਆਪਣੇ ਹਥਿਆਰ ਸਿੱਟਣ ਦੇ ਲਈ ਕਿਹਾ ਪਰ ਉਸਨੇ ਅਜਿਹਾ ਨਹੀਂ ਕੀਤਾ। ਪਰ ਸਕਾਟ ਦੀ ਫੈਮਿਲੀ ਦਾ ਕਹਿਣਾ ਹੈ ਕਿ ਜਿਸ ਸਮੇਂ ਪੁਲਿਸ ਉਸ ਦੇ ਕੋਲ ਪਹੁੰਚੀ ਉਹ ਕਾਰ ਦੇ ਵਿੱਚ ਬੈਠ ਕੇ ਕਿਤਾਬ ਪੜ੍ਹ ਰਿਹਾ ਸੀ। ਨਾਰਥ ਕੈਰੋਲਾਈਨਾ ਦੇ ਵਿੱਚ ਕੁਝ ਹੀ ਦਿਨ ਪਹਿਲਾਂ ਇੱਕ ਲਾਅ ਪਾਸ ਕੀਤਾ ਗਿਆ ਸੀ ਜਿਸ ਦੇ ਵਿੱਚ ਕਿ ਪੁਲਿਸ ਦੀ ਬਾਡੀ ਕੈਮਰਾ ਜਾਂ ਫਿਰ ਡੈਸ਼ਬੋਰਡ ਕੈਮਰਾ ਦੀ ਕੋਈ ਵੀ ਵੀਡੀਓ ਪਬਲਿਕ ਨਹੀਂ ਕੀਤੀ ਜਾਏਗੀ। ਪਰ ਐਕਸਪਰਟਸ ਦੱਸ ਰਹੇ ਹਨ ਕਿ ਇਹ ਲਾਅ ਹਜੇ ਅਕਤੂਬਰ ਤੋਂ ਲਾਗੂ ਹੋਣਾ ਸੀ, ਸੋ ਇਸ ਤੋਂ ਪਹਿਲਾਂ ਇਸ ਨੂੰ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ ਤੇ ਇਹ ਵੀਡੀਓ ਪਬਲਿਕ ਕਰ ਦੇਣੀ ਚਾਹੀਦੀ ਹੈ। ਗਵਰਨਰ ਪੈਟ ਮੈਕਰੋਰੀ ਦਾ ਇਸ ਮਾਮਲੇ ਦੇ ਉੱਤੇ ਕਹਿਣਾ ਹੈ ਕਿ ਡੈਸ਼ਬੋਰਡ ਕੈਮਰਾਜ਼ ਅਤੇ ਬਾਡੀ ਕੈਮਰਾਜ਼ ਕਾਫੀ ਕੁਝ ਦੱਸਣ ਦੇ ਵਿੱਚ ਸਹਾਇਤਾ ਕਰਦੇ ਹਨ ਪਰ ਕਈ ਵਾਰ ਇਹ ਗਲਤ ਇਨਫੋਰਮੇਸ਼ਨ ਵੀ ਦਿੰਦੇ ਹਨ, ਸੋ ਹਰ ਵਕਤ ਇਹਨਾਂ ਦੀ ਇਨਫੋਰਮੇਸ਼ਨ ਦੇ ਉੱਤੇ ਰਿਲਾਈ ਨਹੀਂ ਕਰਨਾ ਚਾਹੀਦਾ। ਪਰ ਇਸ ਮਾਮਲੇ ਦੇ ਉੱਤੇ ਪ੍ਰੋਟੈਸਟ ਕਾਫੀ ਜ਼ਿਆਦਾ ਭੜਕ ਰਹੇ ਹਨ ਅਤੇ ਅੱਜ ਤੀਸਰੇ ਦਿਨ ਵੀ ਸ਼ਾਰਲਟ ਸ਼ਹਿਰ ਦੇ ਵਿੱਚ ਪ੍ਰੋਟੈਸਟ ਜਾਰੀ ਰਹੇ ਅਤੇ ਉੱਥੋਂ ਦਾ ਮਾਹੌਲ ਕਾਫੀ ਵਿਗੜਿਆ ਹੋਇਆ ਹੈ। ਪੈਂਸਿਲਵੇਨੀਆ ਦੇ ਵਿੱਚ ਇੱਕ ਅੰਮ੍ਰਿਤਧਾਰੀ ਸਿੰਘ ਨੇ ਪੁਲਿਸ ਦੇ ਉੱਤੇ ਨਸਲਭੇਦੀ ਰਵੱਈਆ ਅਪਣਾਉਣ ਦਾ ਇਲਜ਼ਾਮ ਲਾਇਆ ਹੈ। ਹਰਪ੍ਰੀਤ ਸਿੰਘ ਖਾਲਸਾ ਜੋ ਕਿ ਨਾਰਥੈਂਪਟਨ ਕਾਉਂਟੀ ਦੇ ਇੱਕ ਸ਼ਾਪਿੰਗ ਸੈਂਟਰ ਦੇ ਬਾਹਰ ਖੜਾ ਸੀ, ਉੱਥੇ ਪੁਲਿਸ ਨੂੰ ਕਿਸੇ ਨੇ ਕਾਲ ਕੀਤੀ ਕਿ ਇੱਕ ਮੁਸਲਮਾਨ ਵਿਅਕਤੀ ਹੱਥ ਦੇ ਵਿੱਚ ਕਿਰਪਾਨ ਲੈ ਕੇ ਮਾਲ ਦੇ ਕੋਲ ਘੁੰਮ ਰਿਹਾ ਹੈ। ਹਰਪ੍ਰੀਤ ਸਿੰਘ ਆਪਣੀ ਵੈਨ ਦੇ ਵਿੱਚ ਬੈਠਾ ਸੀ ਜਦੋਂ ਪੁਲਿਸ ਅਫਸਰ ਨੇ ਆ ਕੇ ਉਸ ਨੂੰ ਘੇਰਾ ਪਾਇਆ। ਹਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਇੱਕੋ ਵਾਰ ਇਹਨੇ ਪੁਲਿਸ ਵਾਲੇ ਦੇਖ ਕੇ ਉਹ ਘਬਰਾ ਗਿਆ ਪਰ ਬਾਅਦ ਦੇ ਵਿੱਚ ਉਸਨੇ ਪੁਲਿਸ ਵਾਲਿਆਂ ਨੂੰ ਸਮਝਾਇਆ ਕਿ ਉਹ ਇੱਕ
ਅੰਮ੍ਰਿਤਧਾਰੀ ਸਿੱਖ ਹੈ ਅਤੇ ਇਹ ਕਿਰਪਾਨ ਉਸ ਦੀ ਇੱਕ ਧਾਰਮਿਕ ਨਿਸ਼ਾਨੀ ਹੈ। ਹਾਲਾਂਕਿ ਪੁਲਿਸ ਨੇ ਬਾਅਦ ਦੇ ਵਿੱਚ ਉਸ ਨੂੰ ਬਿਨਾਂ ਕਿਸੇ ਚਾਰਜ ਲਾਏ ਛੱਡ ਦਿੱਤਾ, ਪਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਜੋ ਵਰਤਾਵ ਉਸ ਦੇ ਨਾਲ ਕੀਤਾ ਉਹ ਇੱਕ ਆਮ ਅਮਰੀਕਨ ਦੇ ਨਾਲ ਨਹੀਂ ਕੀਤਾ ਜਾਂਦਾ ਅਤੇ ਉਹ ਫਿਰ ਕਦੇ ਵੀ ਪੈਂਸਿਲਵੇਨੀਆ ਦੇ ਇਸ ਕਾਉਂਟੀ ਦੇ ਵਿੱਚ ਨਹੀਂ ਆਉਣਗੇ। ਪੁਲਿਸ ਨੇ ਇਸ ਮਾਮਲੇ ਦੇ ਉੱਤੇ ਸਫਾਈ ਦਿੰਦੇ ਹੋਏ ਕਿਹਾ ਕਿ ਅਮਰੀਕਾ ਦੇ ਵਿੱਚ ਪਿਛਲੇ ਦਿਨ ਹੋਈਆਂ ਕੁਝ ਘਟਨਾਵਾਂ ਨੂੰ ਦੇਖਦੇ ਹੋਏ ਲੋਕ ਜ਼ਿਆਦਾ ਸਤਰਕ ਹੋ ਗਏ ਹਨ ਤੇ ਇਸ ਕਰਕੇ ਕਿਸੇ ਨੇ ਇਹ ਕਾਲ ਕੀਤੀ ਅਤੇ ਉਹ ਕਾਲ ਕਰਨ ਵਾਲੇ ਦੀ ਸਰਾਹਨਾ ਕਰਦੇ ਹਨ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 76 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 58 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਸਟਾਕਟਨ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਟ੍ਰੇਸੀ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਮੋਡੈਸਟੋ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਟਰਕੀ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 33 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸੈਟਲ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 31 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 66 ਡਿਗਰੀ ਲੋ। ਨਿਊਯਾਰਕ ਦੇ ਵਿੱਚ 88 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 35 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 24 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਫਰਾਂਸ ਪੈਰਿਸ ਦੇ ਵਿੱਚ 23 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ ਰਹੇਗਾ। ਇਸੇ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਵੀਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 98 ਅੰਕ ਵੱਧ ਕੇ 18,392.46 ਤੇ ਬੰਦ ਹੋਇਆ। ਨੈਸਡੈਕ 44 ਅੰਕ ਵੱਧ ਕੇ 5,339.52 ਤੇ ਬੰਦ ਹੋਇਆ। S&P 14 ਅੰਕ ਵੱਧ ਕੇ 2177.18 ਤੇ ਬੰਦ ਹੋਇਆ। ਵਿਲਸ਼ਾਇਰ 5000 174 ਅੰਕ ਵੱਧ ਕੇ 22,679.75 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ GoPro ਕੰਪਨੀ ਦਾ ਰਿਹਾ, ਜਿਸ ਦੀ ਕੀਮਤ 16.46 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 66 ਰੁਪਏ 77 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 15 ਪੈਸੇ, ਬ੍ਰਿਟਿਸ਼ ਪਾਉਂਡ ਦੀ ਕੀਮਤ 87 ਰੁਪਏ 1 ਪੈਸੇ, ਇੱਕ ਯੂਰੋ ਦੀ ਕੀਮਤ 74 ਰੁਪਏ 82 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 94 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 49 ਰੁਪਏ 25 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 49 ਰੁਪਏ 49 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 170 ਰੁਪਏ 72 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 221 ਰੁਪਏ 53 ਪੈਸੇ। ਸੋਨੇ ਦਾ ਰੇਟ $1337.08 ਪਰ ਆਉਂਸ ਰਿਹਾ ਅਤੇ ਚਾਂਦੀ $19.87 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-722-7698 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।